ਤੇ ਆਪਾਂ ਗੱਲ ਕਰੀਏ ਐਸਜੀਪੀਸੀ ਦੇ ਬਾਰੇ, ਰਾਜੋਆਣਾ ਦੀ ਫਾਂਸੀ ਮਾਫੀ ਦੇ ਲਈ ਐਸਜੀਪੀਸੀ ਕਹਿੰਦੇ ਹੁਣ ਰਾਸ਼ਟਰਪਤੀ ਦਾ ਦਰਵਾਜ਼ਾ ਖੜਕਾਊਗੀ। ਦੇਖੋ, ਇੱਕ ਪਾਸੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਤੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਹੋਰਾਂ ਨੂੰ ਪੈਰੋਲ ਮਿਲਣ ਤੇ ਵੀ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਵੀ ਕਿਹਾ ਕਿ ਇਹ ਤਰੀਕਾ ਵਧੀਆ ਕਿ ਬਲਾਤਕਾਰੀ ਨੂੰ, ਕਾਤਲ ਨੂੰ ਜਿਹਨੂੰ ਸਜ਼ਾ ਹੋਈ ਆ ਉਹਨੂੰ ਬਾਰ-ਬਾਰ ਪੈਰੋਲ ਦੇਈ ਜਾਓ, ਉਹਨਾਂ ਤਾਂ ਚਾਬੀ ਉਹ ਫੜਾ ਦਿਓ, ਉਹਨੂੰ ਜੇਲ੍ਹ ਦੀ ਜਾਜੀ ਕਰੇ, ਖੋਲ ਕੇ ਆ ਜਾ ਕਰੇ ਜੀ। ਤੇ ਕਹਿੰਦੇ ਦੂਏ ਪਾਸੇ ਜਿਨ੍ਹਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਉਹ ਜਿਹਨੇ ਉਮਰ ਦਰਾਜ਼ ਵੀ ਹੋ ਗਏ, ਉਹਨਾਂ ਦੀ ਰਿਹਾਈ ਨਹੀਂ। ਇਸ ਦੇ ਲਈ ਉਹਨਾਂ ਨੇ ਬਕਾਇਦਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਮੁੜ ਗੌਰ ਕਰੋ ਇਸ ਪਹਿਲੂ ਤੇ। ਦੂਸਰੇ ਪਾਸੇ ਲੰਘੇ ਕੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਰੀ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਇਹ ਰਾਜੋਆਣਾ ਹੋਰਾਂ ਨੂੰ ਪਟਿਆਲਾ ਜੇਲ੍ਹ ਮਿਲ ਕੇ ਆਏ ਨੇ। ਤੇ ਰਾਜੋਆਣਾ ਨੂੰ ਮਿਲਣ ਤੋਂ ਬਾਅਦ ਇਹਨਾਂ ਨੇ ਇਸ ਪਹਿਲੂ ਤੇ ਅੱਜ ਐਸਜੀਪੀਸੀ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਵੀ ਇਹ ਸਮਝ ਨਹੀਂ ਆਉਂਦੀ ਕਿ ਜਦੋਂ ਕੋਰਟ ਨੇ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਣਾ ਜਾਂ ਨਹੀਂ ਬਦਲਣਾ, ਇਸ ਦਾ ਅਧਿਕਾਰ ਖੇਤਰ ਸਰਕਾਰ ਨੂੰ ਦੇਤਾ, ਤਾਂ ਸਰਕਾਰ ਹੁਣ ਤੱਕ ਫੈਸਲਾ ਕਿਉਂ ਨਹੀਂ ਲੈ ਰਹੀ? ਸਰਕਾਰ ਇਸ ਪਹਿਲੂ ਤੇ ਕਿਉਂ ਨਹੀਂ ਆ ਪਾ ਰਹੀ ਕਿ ਫਾਂਸੀ ਦੇਣੀ ਹੈ ਜਾਂ ਨਹੀਂ ਦੇਣੀ, ਉਮਰ ਕੈਦ ਕਰਨੀ ਹੈ ਜਾਂ ਨਹੀਂ ਕਰਨੀ? ਕਹਿੰਦੀ ਇੱਕ ਆਰ ਪਾਰ ਤਾਂ ਕਰਨ। ਕਹਿੰਦੇ 12-13 ਸਾਲਾਂ ਤੋਂ ਲਟਕਾਈ ਜਾਂਦੇ ਤੁਸੀਂ ਇਸ ਪਹਿਲੂ ਨੂੰ, ਲਟਕਦਾ ਹੀ ਜਾਂਦਾ। ਇਹ ਸਭ ਦੇ ਦਰਮਿਆਨ ਐਸਜੀਪੀਸੀ ਕਹਿੰਦੀ ਕਿ ਅਸੀਂ ਹੁਣ ਆਖਰੀ ਵਾਰ ਜੀ ਇਸ ਪਹਿਲੂ ਨੂੰ ਲੈ ਕੇ ਰਾਸ਼ਟਰਪਤੀ ਕੋਲ ਜਾਵਾਂਗੇ। ਠੀਕ ਹੈ, ਸਮਾਂ ਮੰਗਿਆ, ਚਿੱਠੀ ਲਿਖੀ ਹੈ, ਸਾਰਾ ਕੁਛ ਹੈ। ਤੇ ਜੇ ਉੱਥੋਂ ਕੋਈ ਖੈਰ ਨਹੀਂ ਪੈਂਦੀ, ਉੱਥੇ ਗੱਲ ਨਹੀਂ ਸੁਣੀ ਜਾਂਦੀ ਜਾਂ ਸਮਾਂ ਨਹੀਂ ਦਿੱਤਾ ਜਾਂਦਾ, ਫਿਰ ਅਸੀਂ ਇਹ ਮਸਲਾ ਪੰਥ ਦੇ ਹਵਾਲੇ ਕਰ ਦੇਣਾ, ਫਿਰ ਪੰਥ ਇਹਦੇ ਪਰ ਫੈਸਲਾ ਕਰੂਗਾ ਕਿਵੇਂ ਕਰਨਾ। ਮਤਲਬ ਸ਼੍ਰੋਮਣੀ ਕਮੇਟੀ ਨੇ ਇੱਕ ਤਰ੍ਹਾਂ ਦਾ ਸੰਕੇਤ ਦਿੱਤਾ ਕਿ ਫਿਰ ਇਸ ਮਸਲੇ ਤੇ ਇੱਕ ਵੱਡਾ ਅੰਦੋਲਨ, ਵੱਡੀ ਮੁਹਿੰਮ, ਵੱਡਾ ਸੰਘਰਸ਼ ਵਿੱਢਿਆ ਜਾ ਸਕਦਾ। ਕੀ ਇਹ ਸੰਘਰਸ਼ ਪੰਥਕ ਮਸਲਿਆਂ ਦੇ ਹੱਲ ਲਈ ਹੈ, ਕੀ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਹੈ, ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੈਰਾਂ ਸਿਰ ਕਰਨ ਲਈ ਐਸਜੀਪੀਸੀ ਰਾਹੀਂ ਵਿਉਂਤ ਘੜੀ ਜਾ ਰਹੀ ਹੈ, ਜਾਂ ਬਾਦਲ ਦਲ ਨੂੰ ਮੁੜ ਕੇ ਲੀਹ ਤੇ ਲਿਆਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ? ਕਿਉਂਕਿ ਜੇ ਇੰਨਾ ਹੀ ਕੌਮ ਦਾ, ਪੰਥ ਦਾ, ਪੰਥ ਦਰਦੀਆਂ ਦਾ, ਬੰਦੀ ਸਿੰਘਾਂ ਦਾ ਫਿਕਰ ਹੁੰਦਾ ਤਾਂ ਜਿੰਨੀ ਦੇਰ ਉਹਨਾਂ ਨਾਲ ਭਾਈਵਾਲ ਰਹੇ ਹੋ ਜਦੋਂ ਇਹ ਕੰਮ ਕਰਾ ਲੈਂਦੇ। ਚੰਡੀਗੜ੍ਹ ਤੋਂ ਲੈ ਕੇ ਪੰਜਾਬੀ ਖਿੱਤਿਆਂ ਤੋਂ ਲੈ ਕੇ ਪਾਣੀਆਂ ਦੇ ਮਸਲੇ ਤੋਂ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਤੱਕ, ਕਿਸਾਨੀ ਮਸਲਿਆਂ ਤੱਕ ਸਭ ਕੁਝ ਹੱਲ ਕਰਾ ਸਕਦੇ ਤੁਸੀਂ। ਵਾਜਪਾਈ ਦੀ ਸਰਕਾਰ 'ਚ ਵੀ ਤੁਸੀਂ ਬੈਠੇ ਸੀ, ਮੋਦੀ ਦੀ ਸਰਕਾਰ 'ਚ ਵੀ, ਦੋਵਾਂ 'ਚ ਤੁਸੀਂ ਬੈਠੇ ਸੀ। ਤੇ ਉਸ ਸਮੇਂ ਇੱਛਾ ਸ਼ਕਤੀ ਕਿਉਂ ਨਹੀਂ ਜਾਗੀ? ਉਸ ਸਮੇਂ ਫਿਕਰ ਕਿਉਂ ਨਹੀਂ ਜਾਗਿਆ? ਅੱਜ ਇਸ ਪਹਿਲੂ ਤੇ ਜਦੋਂ ਅਕਾਲੀ ਦਲ ਇਸ ਸਥਿਤੀ 'ਚ ਫਸਿਆ ਹੋਇਆ ਕਿ ਉਹਨੂੰ ਕੱਢਣ ਦੇ ਲਈ ਮੁੜ ਕੇ ਪੰਥਕ ਲੀਹ ਵੱਲ ਪਰਤਣ ਦੀ ਕੋਸ਼ਿਸ਼ ਹੈ, ਜਾਂ ਇਹ ਇੱਕ ਟੈਸਟ ਕਰਕੇ ਦੇਖਿਆ ਜਾ ਰਿਹਾ ਕਿ ਹਾਂ ਅਸੀਂ ਇੱਕ ਪੈਰਲਰ ਇਸ ਮਸਲੇ 'ਚ ਖੜੇ ਹੁੰਦੇ ਹਾਂ, ਕੀ ਸਾਨੂੰ ਰਿਸਪੌਂਸ ਮਿਲਦਾ ਜਾਂ ਨਹੀਂ, ਜਾਂ ਸੱਚਮੁੱਚ ਸ਼੍ਰੋਮਣੀ ਕਮੇਟੀ ਆਪਣੀ ਉਹ ਡਿਊਟੀ ਨਿਭਾਉਣ ਜਾ ਰਹੀ ਆ ਜੋ ਉਸਨੂੰ ਬਹੁਤ ਦੇਰ ਪਹਿਲਾਂ ਨਿਭਾਉਣੀ ਚਾਹੀਦੀ ਸੀ। ਇਸ ਨਾਲ ਇਹ ਕਈ ਸਵਾਲ ਖੜੇ ਹੋ ਗਏ ਨੇ। ਪਰ ਹੁਣ ਦੇਖਦੇ ਹਾਂ ਜੀ ਕਿ ਰਾਸ਼ਟਰਪਤੀ ਦਰ ਤੱਕ ਜਦੋਂ ਜਾਂਦੇ ਨੇ ਉੱਥੋਂ ਕਿਹੋ ਜਿਹਾ ਸੁਨੇਹਾ ਮਿਲਦਾ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਕੀ ਦਿੰਦੇ ਨੇ।